ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਜਿਹੜੇ ਗ੍ਰਾਂਟਾਂ ਉਡੀਕ ਰਹੇ ਨੇ। ਆਮ ਤੌਰ ਤੇ ਆਪਾਂ ਪਿੰਡਾਂ 'ਚ ਸੁਣਿਆ ਸੀਗਾ ਵੀ ਪਿੰਡਾਂ ਵਾਲੇ ਗ੍ਰਾਂਟ ਨੂੰ ਉਡੀਕਦੇ ਆ ਵਿਕਾਸ ਕਰਨ ਵਾਸਤੇ। ਹੁਣ ਤੇ ਸੁਣਦਿਆਂ ਵੀ ਮੁੱਖ ਮੰਤਰੀ, ਮੰਤਰੀ ਗ੍ਰਾਂਟਾਂ ਉਡੀਕ ਰਹੇ ਆ ਤੇ ਸਪੀਕਰ ਗੱਫੇ ਵੰਡ ਰਹੇ ਆ। ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਪਿੰਡਾਂ ਨੂੰ ਮਤਲਬ ਕਿ ਹੁੰਦਾ ਕਿ ਕੋਈ ਮੰਤਰੀ ਆਵੇ, ਕੋਈ MLA ਆਵੇ, ਕੋਈ ਬੜਾ ਅਫਸਰ ਆਵੇ, ਸ਼ਾਇਦ ਪਿੰਡ ਨੂੰ ਕੋਈ ਗ੍ਰਾਂਟ ਦੇ ਜਾਵੇ। ਪਰ ਸੱਚ ਜਾਣਿਓ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ, ਖਾਸ ਕਰ ਕਾਂਗਰਸ ਦੇ ਕੈਪਟਨ ਤੇ ਚੰਨੀ ਦੇ ਰਾਜ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਟੈਲਾਂ ਬਹੁਤ ਲੱਗੀਆਂ। ਕੋਈ ਪਿੰਡ ਨਹੀਂ ਬਚਿਆ ਜਿਹਦੇ ਵਿੱਚ ਗਲੀਆਂ ਪੱਟ ਕੇ ਟੈਲਾਂ ਨਾਲ ਲਾਈਆਂ ਹੋਣ। ਬਾਹਰਲੀਆਂ ਫਿਰਨੀਆਂ ਦੇ ਉੱਤੇ ਵੀ, ਖੇਤਾਂ ਨੂੰ ਜਾਂਦੇ ਸੜਕਾਂ ਦੇ ਉੱਤੇ ਵੀ, ਮਤਲਬ ਪਹਿਆਂ ਦੇ ਉੱਤੇ ਵੀ, ਜਿਹੜਾ ਮਤਲਬ ਕਿ ਮੁੱਖ ਮਾਰਗ ਹੈ ਸਾਡਾ, ਸਟੇਟ ਵਾਲੇ ਮਾਰਗ ਨੇ ਚਾਹੇ, ਉਹਨਾਂ ਦੇ ਉੱਤੇ ਵੀ ਪਿੰਡ ਦੇ ਦਾਇਰੇ ਜਿੰਨੇ ਹੁੰਦੇ ਉਹ ਤੋਂ ਵੀ ਪੱਟ ਕੇ ਲਾਈਆਂ। ਸੋ ਉਹਦੇ ਨਾਲ ਲੱਗਿਆ ਕਿ ਲੈ ਵੀ MLA ਨੇ ਤਾਂ ਬੜਾ ਕੰਮ ਕੀਤਾ। ਪਰ ਹਕੀਕਤ ਇਹ ਸੀ ਕਿ ਉਹ ਗ੍ਰਾਂਟ ਵੀ ਕੇਂਦਰੀ ਗ੍ਰਾਂਟ ਸੀ ਜੀ, ਤੇ ਉਹ ਟੈਲਾਂ ਵੀ ਜ਼ਿਆਦਾਤਰ MLA ਦੀਆਂ ਆਪਣੀਆਂ ਮਸ਼ੀਨਾਂ ਚੋਂ ਬਣੀਆਂ ਸੀ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਫੈਕਟਰੀਆਂ ਚੋਂ ਬਣੀਆਂ ਸੀ। ਸੋ ਲਗਭਗ ਪੰਜਾਬ ਦੇ ਹਰ MLA ਨੇ ਆਪਣੀ ਫੈਕਟਰੀ, ਆਪਣੇ ਰਿਸ਼ਤੇਦਾਰ ਨੂੰ ਫੈਕਟਰੀ ਲਵਾਤੀ ਸੀ ਟੈਲਾਂ ਦੀ, ਤੇ ਉਹ ਕੰਮ ਦੱਬ ਕੇ ਚੱਲਿਆ। ਸੋ ਪਿੰਡਾਂ ਨੂੰ ਸਹੀ ਮਾਇਨੇ 'ਚ ਸਰਕਾਰ ਵੱਲੋਂ ਗ੍ਰਾਂਟ ਨਹੀਂ ਦਿੱਤੀ ਗਈ ਪਿਛਲੇ ਸਮੇਂ 'ਚ, ਤੇ ਹੁਣ ਬਦਲਾਅ ਦੀ ਸਰਕਾਰ ਆ ਗਈ ਤੇ ਹੁਣ ਉਮੀਦ ਸੀਗੀ ਕਿ ਹਾਂ ਗ੍ਰਾਂਟ ਮਿਲੂਗੀ। ਅਸਲ ਦੇ ਵਿੱਚ ਹਰੇਕ ਮੰਤਰੀ ਔਰ ਮੁੱਖ ਮੰਤਰੀ ਲਈ ਇੱਕ ਅਧਿਕਾਰਤ ਕੋਟਾ ਕਿ ਆਹ ਕੋਟਾ ਪਾਈ ਉਸ ਨੂੰ ਖਜ਼ਾਨੇ 'ਚੋਂ ਅਲਾਟ ਹੋਣਾ, ਜਿਹਦੇ ਵਿੱਚੋਂ ਉਹਨੇ ਕਿਸੇ ਸਮਾਗਮਾਂ 'ਚ ਜਾਣਾ, ਕਿਸੇ ਸੰਸਥਾ ਦੇ ਪ੍ਰੋਗਰਾਮ 'ਚ ਜਾਣਾ, ਕਿਸੇ ਨਗਰ ਨਿਗਮ 'ਚ ਜਾਣਾ, ਕਿਤੇ ਵੀ ਸਮਾਗਮ ਜਾਣਾ, ਉੱਥੇ ਉਹ ਗ੍ਰਾਂਟ। ਕਿਉਂਕਿ ਅਸਲ 'ਚ ਜਦੋਂ ਬੰਦਾ ਪ੍ਰੋਗਰਾਮ 'ਚ ਜਾਂਦਾ ਹੈ ਪ੍ਰਵੀਨ ਜੀ, ਮੰਤਰੀ ਜਾਣ, ਮੁੱਖ ਮੰਤਰੀ ਜਾਣ, ਤਾਂ ਉਹਦੇ ਮੂਹਰੇ ਕੁਝ ਮੰਗਾਂ ਰੱਖੀਆਂ ਜਾਂਦੀਆਂ, ਔਰ ਉਹਨਾਂ ਮੰਗਾਂ 'ਚੋਂ 2 ਜਾਂ 4 ਮੰਗਾਂ ਪਹਿਲਾਂ ਤੈਅ ਹੁੰਦੀਆਂ ਕਿ ਜੀ ਆਹ ਜ਼ਰੂਰ ਪ੍ਰਵਾਨ ਕਰ ਲਿਓ। ਸੋ ਪ੍ਰਵਾਨ ਮੰਗਾਂ ਦੇ ਲਈ ਫਿਰ ਗ੍ਰਾਂਟ ਐਲਾਨਣੀ ਹੁੰਦੀ ਹੈ। ਤੇ ਪੁਰਾਣਾ ਰਿਕਾਰਡ ਰਿਹਾ ਹੈ ਪਿਛਲੇ ਦੌਰ ਦੇ ਵਿੱਚ, ਚਾਹੇ ਇੱਕ ਪਾਸੇ ਆਪਾਂ ਪਿੰਡਾਂ ਦਾ ਹਵਾਲਾ ਕਰਦੇ ਹਾਂ ਕਿ ਪਿੰਡਾਂ ਨੂੰ ਗ੍ਰਾਂਟ ਸਿੱਧੇ ਰੂਪ 'ਚ ਪੰਜਾਬ ਵੱਲੋਂ ਨਹੀਂ ਮਿਲੀ, ਪਰ ਦੂਸਰੇ ਪਾਸੇ ਜੇਕਰ ਕੁੱਲ ਹਵਾਲੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਸੰਸਥਾਵਾਂ ਲਈ, ਕਲੱਬਾਂ ਲਈ, ਆਪਣੇ ਪੱਖੀ ਧਿਰਾਂ ਲਈ, ਇਹੋ ਜਿਹੇ ਸੰਸਥਾਵਾਂ ਸੰਗਠਨਾਵਾਂ ਦੇ ਲਈ ਗ੍ਰਾਂਟਾਂ ਵੰਡੀਆਂ ਜਾਂਦੀਆਂ ਰਹੀਆਂ, ਔਰ ਹਮੇਸ਼ਾ ਸਾਲ ਦੇ ਅੱਧ ਤੱਕ ਆਉਂਦਿਆਂ 60 ਤੋਂ 70% ਦੀ ਗ੍ਰਾਂਟ ਵੰਡ ਲਈ ਜਾਂਦੀ ਹੈ, ਜਿਹੜਾ ਅਧਿਕਾਰਤ ਕੋਟਾ। ਔਰ ਇਹ ਅਧਿਕਾਰਤ ਕੋਟਾ ਮੁੱਖ ਮੰਤਰੀ ਦਾ ਕਰੀਬ ਮਤਲਬ ਕਿ ਹਰੇਕ ਮੁੱਖ ਮੰਤਰੀ ਨੂੰ ਜਿਹੜਾ ਸਾਲਾਨਾ 10 ਕਰੋੜ ਦਾ ਕੋਟਾ ਮਿਲਦਾ ਜੀ, ਔਰ ਹਰੇਕ ਮੰਤਰੀ ਨੂੰ ਸਾਲਾਨਾ 3 ਕਰੋੜ ਦਾ ਕੋਟਾ ਮਿਲਦਾ। ਤੇ ਇਸ ਮੌਕੇ 10 ਮਤਲਬ ਕਿ ਜੇਕਰ ਆਪਾਂ ਇਸ ਸਾਲ ਦੇ ਮਹੀਨੇ ਲਾਈਏ ਤਾਂ 2 ਮਹੀਨੇ ਇਹ ਬਚੇ ਨੇ, ਤੇ ਅਗਲੇ ਸਾਲ ਵਾਲੇ 3 ਮਹੀਨੇ ਤਾਂ ਜਿਹੜਾ ਸਾਡਾ ਵਿੱਤੀ ਵਰ੍ਹਾ ਹੁੰਦਾ ਉਸ ਵਰ੍ਹੇ ਦੇ 5 ਮਹੀਨੇ ਬਚੇ ਨੇ ਜੀ। ਤੇ 5 ਮਹੀਨੇ ਬਚੇ ਹੋਣ ਤੇ ਸਰਕਾਰ ਨੇ ਅਜੇ 1 ਵੀ ਰੁਪਈਆ ਵੰਡਿਆ ਨਾ ਹੋਵੇ, ਤੇ ਉਹਦਾ ਕਾਰਨ ਇਹ ਹੈ ਕਿ ਲੋਕ ਤਾਂ ਲੋਕ, ਸੰਗਠਨ ਦਾ ਸੰਗਠਨ, ਪਿੰਡ ਸ਼ਹਿਰ ਤਾਂ ਪਿੰਡ ਸੰਗਠਨ, ਮੁੱਖ ਮੰਤਰੀ ਤੇ ਮੰਤਰੀ ਗ੍ਰਾਂਟ ਉਡੀਕ ਰਹੇ ਨੇ। ਮੁੱਖ ਮੰਤਰੀ ਤੇ ਮੰਤਰੀਆਂ ਨੂੰ ਗ੍ਰਾਂਟ ਅਲਾਟ ਨਹੀਂ ਹੋਈ ਅਜੇ ਤੱਕ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਟਾ ਜਿਹੜਾ ਬਣਦਾ ਉਹ ਕਰੀਬ 10 ਕਰੋੜ ਰੁਪਈਆ ਬਣਦਾ। ਇਸੇ ਤਰ੍ਹਾਂ ਜਿਹੜੇ ਮੰਤਰੀ ਨੇ ਉਹਨਾਂ ਦਾ ਕੋਟਾ 3-3 ਕਰੋੜ ਬਣਦਾ। ਸਪੀਕਰ ਤੇ ਡਿਪਟੀ ਸਪੀਕਰ ਦਾ ਕੋਟਾ ਵੀ 3-3 ਕਰੋੜ ਬਣਦਾ। ਸਪੀਕਰ ਤੇ ਡਿਪਟੀ ਸਪੀਕਰ ਨੂੰ 3-3 ਕਰੋੜ ਜਾਰੀ ਹੋ ਚੁੱਕਿਆ, ਤੇ ਸਪੀਕਰ ਸਾਹਿਬ ਨੇ ਤਾਂ ਉਹਦੇ ਵਿੱਚੋਂ ਮੈਨੂੰ ਲੱਗਦਾ ਅੱਧ ਤੋਂ ਵੱਧ ਵੰਡ ਦਿੱਤਾ। ਇਸੇ ਤਰ੍ਹਾਂ ਡਿਪਟੀ ਸਪੀਕਰ ਵੀ ਖਾਸਾ ਪੈਸਾ ਵੰਡ ਚੁੱਕੇ ਨੇ। ਪਰ ਪੰਜਾਬ ਦੇ ਵਿੱਚ ਇਸ ਮੌਕੇ 5 ਰਾਜ ਸਭਾ ਮੈਂਬਰ ਨੇ, ਔਰ 5 ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ, ਜਿਨ੍ਹਾਂ ਚੋਂ 3 ਪਹਿਲਾਂ ਬਣ ਗਏ ਸੀ, 2 ਬਾਅਦ ਚੋਂ ਬਣੇ ਨੇ। ਤੇ ਉਹਨਾਂ ਨੂੰ ਵੀ ਕਹਿੰਦੇ ਕਿ ਫੰਡ ਜਿਹੜਾ ਸੈਂਟਰ ਵੱਲੋਂ ਮਿਲਣਾ ਹੁੰਦਾ ਉਹ ਅਧਿਕਾਰਤ ਫੰਡ ਮਿਲ ਚੁੱਕਿਆ, ਤੇ ਪਰ ਉਹਦੇ ਵਿੱਚੋਂ ਉਹਨਾਂ ਨੇ ਵੀ ਅਜੇ ਪਾਈ ਨਹੀਂ ਵੰਡੀ। ਸੋ ਇਸ ਹਵਾਲੇ ਨਾਲ ਸਮਝਣ ਦੀ ਲੋੜ ਆ ਕਿ ਉਹਨਾਂ ਨੂੰ ਜਿਹੜਾ 2.5 ਕਰੋੜ ਰੁਪਈਆ ਸਾਲਾਨਾ ਮਿਲਦਾ ਅਧਿਕਾਰਤ ਫੰਡ, ਉਹਦੇ ਵਿੱਚੋਂ ਉਹਨਾਂ ਨੇ ਵੀ ਅਜੇ ਰੁਪਈਆ ਨਹੀਂ ਵੰਡਿਆ। ਸੋ ਇਸ ਲਈ ਇਹ ਕੀ ਪਹਿਲੂ ਹੈ, ਇਹ ਸਮਝ ਨਹੀਂ ਆਉਂਦਾ ਕਿ ਕਿਉਂ ਆਮ ਆਦਮੀ ਪਾਰਟੀ ਅਜੇ ਵਿਭਾਗੀ ਵੰਡ ਦੇ ਵਿੱਚ। ਦੂਸਰੇ ਪਾਸੇ ਪੰਚਾਇਤਾਂ ਤੋਂ ਫੰਡ ਵਾਪਸ ਲੈ ਲਏ ਸੀ ਆਉਂਦੀ ਹੈ ਸਰਕਾਰ ਨੇ, ਉਹਨਾਂ ਦੇ ਫੰਡਾਂ ਤੇ ਰੋਕ ਲਾਤੀ ਸੀ, ਹੋਰ ਵਿਭਾਗਾਂ ਤੋਂ ਵੀ ਫੰਡ ਵਾਪਸ ਲੈ ਲਏ ਸੀ। ਸੋ ਹੁਣ ਇੱਧਰ ਆਪ ਕੋਈ ਫੰਡ ਅਜੇ ਵੰਡੇ ਨਹੀਂ, ਗ੍ਰਾਂਟਾਂ ਕੋਈ ਵੰਡੀਆਂ ਨਹੀਂ, ਕਿਉਂਕਿ ਖੁਦ ਗ੍ਰਾਂਟਾਂ ਦੀ ਉਡੀਕ 'ਚ ਨੇ। ਇਹਦੇ ਨਾਲ ਕਿੰਨਾ ਕੁਛ ਰੁਕਦਾ। ਤੇ ਹੁਣ ਬਜਟ ਮਿਲ ਗਿਆ, ਧਾਲੀਵਾਲ ਸਾਹਿਬ ਕਹਿੰਦੇ, ਸਾਡੇ ਮੰਤਰੀ ਸਾਹਿਬ ਉੱਧਰ ਕਹਿੰਦੇ ਜੀ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ ਉਹਦੇ ਵੱਲੋਂ ਜਿਹੜਾ ਅਧਿਕਾਰਤ ਫੰਡ ਜਾਰੀ ਹੋਣਾ ਉਹ ਸਭ ਤੋਂ ਵੱਧ ਦੇਰ ਹੋਈ ਆ। ਉਹ ਫਾਈਲ ਮੁੱਖ ਮੰਤਰੀ ਕੋਲ ਭੇਜੀ ਹੋਈ ਆ, ਕਹਿੰਦੇ ਜੀ ਹੁਣ ਉਹ ਬਸ ਫਤਿਹ ਹੋ ਜਾਣੀ, ਉਹਦੇ ਬਾਅਦ ਜਾਰੀ ਹੋਣਾ। ਪਰ ਤੁਸੀਂ ਇਹ ਦੇਖੋ ਕਿ ਅੱਧੇ ਸਾਲ ਤੋਂ ਵੱਧ ਸਮਾਂ ਲੰਘ ਜਾਵੇ, 7 ਮਹੀਨੇ ਲੰਘ ਜਾਣ ਉਸ ਵਿੱਤੀ ਵਰ੍ਹੇ ਦੇ, ਮਾਰਚ ਤੋਂ ਤੁਸੀਂ ਸੱਤਾ 'ਚ ਆਏ ਹੋਵੋ
7 ਮਹੀਨੇ ਦਾ ਵਕਫਾ ਲੰਘ ਜਾਵੇ ਤੇ ਤੁਸੀਂ ਅਜੇ ਤੱਕ ਅਧਿਕਾਰਤ ਗ੍ਰਾਂਟਾਂ ਵੀ ਹਾਸਲ ਨਹੀਂ ਕਰ ਸਕੇ। ਜਹਾਜ਼ ਬੜਾ ਕਰਨ ਦੇ ਲਈ ਟੈਂਡਰ ਜਾਰੀ ਕਰਨ ਦਾ ਸਮਾਂ ਹੈਗਾ, ਇਸ਼ਤਿਹਾਰ ਜਾਰੀ ਕਰਨ ਲਈ ਫੰਡ ਹੈਗੇ ਸੂਬਿਆਂ ਦੇ। ਤੁਸੀਂ ਇਹ ਦੇਖੋ ਕਿ ਕਿੱਥੇ ਤੱਕ ਖੇਡ ਹੁੰਦੀ ਆ, ਕਿ ਤਾਂ ਕਿ ਕੱਲ ਨੂੰ ਸਵਾਲ ਨਾ ਹੋਵੇ। ਪ੍ਰਚਾਰ ਕਰਨ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਦਮਪੁਰ ਸੀਟ ਦੇ ਲਈ ਹਰਿਆਣੇ 'ਚ, ਤੇ ਜਹਾਜ਼ ਤਾਰਿਆ ਐਨ ਪੰਜਾਬ ਦੇ ਆਖਰੀ ਪਿੰਡ 'ਚ, ਤਾਂ ਕਿ ਉੱਥੋਂ ਕਾਰ 'ਚ ਜਾਵਾਂ, ਤਾਂ ਕਿ ਜਿਹੜਾ ਆਪਣੇ ਹੈਲੀਕਾਪਟਰ ਦਾ ਖਰਚਾ ਐਂ ਦਿਖੇ ਕਿ ਪੰਜਾਬ ਦਾ ਖਰਚਾ ਜੀ, ਤੇ ਪੰਜਾਬ 'ਚ ਆਇਆ ਮੈਂ ਤਾਂ ਜੀ, ਪ੍ਰਚਾਰ ਪਾਰਟੀ ਦਾ ਕਰਨਾ। ਹਾਂ, ਉਹਦੇ ਲਈ ਤੇਲ ਲਈ ਫੰਡ ਹੈਗੇ। ਸੋ ਇਹ ਸਾਰੀ ਖੇਡ ਮਤਲਬ ਕਿ ਚੱਲ ਰਹੀ ਹੈ। ਸੋ ਇਸ ਗੱਲ ਦੇ ਉੱਤੇ ਗੌਰ ਕਰਨ ਦੀ ਲੋੜ ਆ ਕਿ ਪਹਿਲੀਆਂ ਸਰਕਾਰਾਂ ਤਾਂ ਆਪਣੇ ਮੂੰਹ ਮਲਾਜੇ ਪਗਾਉਂਦੀਆਂ ਰਹੀਆਂ, ਤੇ ਪਰ ਇਹ ਬਦਲਾਅ ਵਾਲੀ ਸਰਕਾਰ ਤਾਂ ਨਾ ਮੂੰਹ ਮਲਾਜੇ ਵਾਲੇ ਸੰਗਠਨ ਨੂੰ, ਨਾ ਕਿਸੇ ਹੋਰ ਲੋੜਵੰਦ ਸੰਗਠਨ ਨੂੰ, ਨਾ ਸਹੀ ਮਾਇਨੇ 'ਚ ਸੰਸਥਾਵਾਂ ਨੂੰ, ਨਾ ਪਿੰਡਾਂ ਦੇ ਕਲੱਬਾਂ ਨੂੰ ਕਿਤੇ ਵੀ ਅਜੇ ਗ੍ਰਾਂਟ ਦੇਣ ਜੋਗੀ ਨਹੀਂ ਹੋਈ, ਕਿਉਂਕਿ ਆਪ ਹੀ ਆਪਣਾ ਬੋਝਾ ਨਹੀਂ ਅਜੇ ਭਰ ਰਿਹਾ। ਆਪਣਾ ਬੋਝਾ ਤਾਂ ਤੇਲ ਫੂਕਣ ਦੇ ਵਿੱਚ, ਅਖਬਾਰੀ ਟੀਵੀ ਇਸ਼ਤਿਹਾਰ ਦੇਣ ਦੇ ਵਿੱਚ ਉਡਾਇਆ ਜਾ ਰਿਹਾ। ਤੋ ਜਿਹੜਾ ਅਧਿਕਾਰਤ ਕੋਟੇ ਦੀ ਗ੍ਰਾਂਟ ਹੈ ਉਹ ਵੀ ਅਜੇ ਵਿਭਾਗਾਂ ਵੱਲੋਂ ਜਾਰੀ ਨਹੀਂ ਹੋਈ, ਜਿਹਦੇ ਕਾਰਨ ਪੰਜਾਬ 'ਚ ਗ੍ਰਾਂਟਾਂ ਨਹੀਂ ਵੰਡੀਆਂ ਜਾ ਸਕੀਆਂ। ਜੀ ਬਿਲਕੁਲ ਸ਼ਰਮਾ ਜੀ, ਗੱਲ ਅਸਲ ਦੇ ਵਿੱਚ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਖਬਰ ਦੱਸੀ ਸੀ ਕਿ ਵਿਧਾਇਕ ਤਨਖਾਹਾਂ ਉਡੀਕ ਰਹੇ ਆ, ਹੁਣ ਗ੍ਰਾਂਟਾਂ ਉਡੀਕ ਰਹੇ ਆ। ਗ੍ਰਾਂਟਾਂ ਵੀ ਉਡੀਕ ਰਹੇ ਆ, ਜੀ। ਬਿਲਕੁਲ।